ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 31 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਵਿਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਅਮਾਉਂਟ ਜਿਹੜਾ ਡਰੱਗ ਦਾ ਲੈਬ ਤੇ ਫੈਂਟਲਿਨ ਦੀਆਂ ਜਿਹੜੀਆਂ ਗੋਲੀਆਂ ਆ ਉਹ ਫੜੀਆਂ ਗਈਆਂ ਹੈਗਾ ਜੀ। ਪੈਸੀਫਿਕ ਰੀਜਨ ਦੀ RCMP ਫੈਡਰਲ ਪੁਲਿਸਿੰਗ ਪ੍ਰੋਗਰਾਮ, ਉਹਨਾਂ ਨੇ ਕਿਹਾ ਆ ਵੀ ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੂੰ ਇੱਕ ਡਿਸਮੈਂਟਲ ਕੀਤਾ ਗਿਆ, ਜਿਹੜਾ ਬਹੁਤ ਹੀ ਵੱਡਾ ਗਿਣਿਆ ਜਾ ਰਿਹਾ ਹੈ ਤੇ ਜਿਹੜਾ ਸੋਫਿਸਟੀਕੇਟਡ ਇੰਨਾ ਆ ਵੀ ਜਿਨ੍ਹਾਂ ਦੀਆਂ ਫੈਂਟਲਿਨ ਤੇ ਮੈਥਫੈਟਮੀਨ ਦੀਆਂ ਲੈਬਸ ਸੀਗੀਆਂ। ਫੈਂਟਲਿਨ ਤੇ ਪ੍ਰਕਸਰਸ ਜੋ ਸੀਜ਼ ਕੀਤੇ ਗਏ ਫੈਸਿਲਿਟੀ ਦੇ ਉੱਤੇ, ਉਹ 95 ਮਿਲੀਅਨ 5 ਲੱਖ ਜਿਹੜੀਆਂ ਡਰੱਗ ਦੀਆਂ ਡੋਜ਼ਸ ਬਣਦੀਆਂ ਫੈਂਟਲਿਨ ਦੀਆਂ, 95 ਮਿਲੀਅਨ ਤੇ 500,000। ਸੋ ਇੱਕ ਬਹੁਤ ਵੱਡਾ ਜਿਹੜਾ ਡਰੱਗ ਬਸਟ ਕੈਨੇਡਾ ਦੇ ਵਿੱਚ ਕੀਤਾ ਗਿਆ ਹੈ। ਇਹ ਬ੍ਰੇਕਿੰਗ ਨਿਊਜ਼ ਆ ਰਹੀ ਹੈ ਹੁਣੇ ਥੋੜਾ ਸਮਾਂ ਹੀ ਪਹਿਲਾਂ, ਜਿਹੜੀ ਆ ਪੁਲਿਸ ਨੇ ਪ੍ਰੈਸ ਰਿਲੀਜ਼ ਕੀਤੀ ਹੈਗੀ, ਜਿਹੜੀ ਉੱਥੇ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਹੈਗੀ ਆ। ਸੋ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਜੋ ਫੈਡਰਲ ਇਨਵੈਸਟੀਗੇਟਰਸ ਆ, ਉਹਨਾਂ ਨੇ ਕਈ ਏਜੰਸੀਆਂ ਦੇ ਨਾਲ ਰਲ ਕੇ ਪੂਰੇ ਮੈਟਰੋ ਵੈਨਕੂਵਰ ਏਰੀਆ ਦੇ ਵਿੱਚ ਸਰਚ ਵਾਰੰਟ ਲਏ ਡਰੱਗ ਸੁਪਰ ਲੈਬ ਦੇ, ਫਾਲਕਲੈਂਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਹੜੀ ਲੋਕੇਸ਼ਨ ਸਿਟੀ ਆਫ ਸਰੀ ਦੇ ਵਿੱਚ ਹੈਗੀ ਆ। ਉਹਦੇ ਵਿੱਚ ਕਹਿੰਦੇ ਵੀ ਆਰਗੇਨਾਈਜ਼ ਕ੍ਰਾਈਮ ਗਰੁੱਪ 6 ਟੀਮ ਤੇ ਕੈਂਡਲਸਟਾਈਨ ਲੈਬੋਰਟਰੀ ਐਨਫੋਰਸਮੈਂਟ ਰਿਸਪੌਂਸ ਟੀਮ, ਇਸੇ ਤਰ੍ਹਾਂ ਸਾਊਥ ਈਸਟ ਡਿਸਟ੍ਰਿਕਟ ਟੈਕਟੀਕਲ ਟਰੂਪਸ, ਕੈਮਲੂਪਸ RCMP, ਬਰਨਰ RCMP, ਸਰੀ RCMP, ਇਹ ਸਾਰਿਆਂ ਨੇ ਜਿਹੜਾ ਹਿੱਸਾ ਲਿਆ ਹੈਗਾ। ਫੈਡਰਲ ਇਨਵੈਸਟੀਗੇਸ਼ਨ ਨੇ 54 ਕਿਲੋ ਫੈਂਟਲਿਨ ਤੇ ਮੈਸਿਵ ਅਮਾਉਂਟ ਆਫ ਪ੍ਰੀਕਰਸਰ ਕੈਮੀਕਲਸ, 390 ਕਿਲੋਗ੍ਰਾਮ ਆਫ ਮੈਥ ਤੇ 35 ਕਿਲੋਗ੍ਰਾਮ ਕੋਕੀਨ, 15 ਕਿਲੋਗ੍ਰਾਮ ਆਫ MDMA ਤੇ 6 ਕਿਲੋਗ੍ਰਾਮ ਆਫ ਕੈਨਾਬਸ, ਇਹ ਸਾਰਾ ਕੁਝ ਜਿਹੜਾ ਅਰੈਸਟ ਕੀਤਾ ਆ। ਇਸ ਤੋਂ ਬਿਨਾਂ ਉਹਨਾਂ ਨੇ 99 ਦੇ ਕਰੀਬ ਜਿਹੜੇ ਫਾਇਰ ਆਰਮਸ ਆ, ਜਿਨ੍ਹਾਂ ਦੇ ਵਿੱਚ 45 ਹੈਂਡਗਨਸ, 21 AR-15 ਸਟਾਈਲ ਰਾਈਫਲਸ ਤੇ ਸਬ ਮਸ਼ੀਨ ਗਨਸ, ਇਹ ਸਾਰਾ ਕੁਝ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ ਤੇ 5 ਲੱਖ ਦੇ ਕਰੀਬ ਜੋ ਕੈਸ਼ ਆ ਉਹ ਵੀ ਫੜਿਆ ਗਿਆ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਸੋ ਇਹ ਖਬਰ ਆਪਾਂ ਥੋੜੀ ਅਪਡੇਟ ਕਰਦੇ ਜਾਈਏ। ਇਹਦਾ ਜਿਹੜਾ ਮੇਨ ਬੰਦਾ ਜਿਹੜਾ ਇਹਦੇ ਵਿੱਚ ਫੜਿਆ ਗਿਆ ਆ ਉਹ ਪੰਜਾਬੀ ਮੂਲ ਦਾ ਹੀ ਆ, ਗਗਨਦੀਪ ਰੰਧਾਵਾ ਉਹਦਾ ਨਾਮ ਦੱਸਿਆ ਗਿਆ, ਆਇਡੈਂਟੀਫਾਈ ਕੀਤਾ ਗਿਆ ਮੇਨ ਸਸਪੈਕਟ, ਤੇ ਉਸ ਨੂੰ ਫੈਡਰਲ ਪੁਲਿਸਿੰਗ ਗਰੁੱਪ 6 ਇਨਵੈਸਟੀਗੇਟਰਸ ਨੇ ਅਰੈਸਟ ਕਰ ਲਿਆ ਹੈਗਾ। ਰੰਧਾਵਾ ਹੁਣ ਇਸ ਵੇਲੇ ਕਸਟਡੀ ਦੇ ਵਿੱਚ ਆ ਤੇ ਉਹਨੂੰ ਚਾਰਜ ਕੀਤਾ ਗਿਆ ਆ ਬਹੁਤ ਜ਼ਿਆਦਾ ਡਰੱਗ ਤੇ ਫਾਇਰ ਆਰਮ ਰਿਲੇਟਡ
ਅਫੈਂਸਸ ਦੇ ਵਿੱਚ। ਸੋ ਇਹ ਇੱਕ ਵੱਡਾ ਜਿਹੜਾ ਡਰੱਗ ਬਸਟ ਆ ਉਹ ਕੈਨੇਡਾ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਲੱਭਿਆ ਗਿਆ ਹੈ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਜੇ ਤੁਸੀਂ ਇਸ ਖਬਰ ਦਾ ਜਿਹੜਾ ਹਵਾਲਾ ਉਹ ਵੀ ਜੇ ਤੁਸੀਂ ਵੈਬਸਾਈਟ ਜਾਂ ਉੱਥੋਂ ਦੀ ਪੁਲਿਸ ਜਿਹੜੀ ਡਿਪਾਰਟਮੈਂਟ ਜੀ ਬਿਲਕੁਲ, ਉਹਨਾਂ ਨੇ ਹਜੇ ਮੀਡੀਆ ਦੇ ਵਿੱਚ ਮੇਰੇ ਖਿਆਲ ਨਾਲ ਆਣਾ ਹੀ ਸ਼ੁਰੂ ਹੋਊਗਾ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਆਪਣੀ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈਗੀ ਆ, ਇਹ ਉਹਨਾਂ ਨੇ ਅੱਜ 10/31/2024 ਨੂੰ 2:30 ਤੇ 2:30 ਵਜੇ ਦੇ ਕਰੀਬ ਜਿਹੜੀ ਪ੍ਰੈਸ ਰਿਲੀਜ਼ ਕੀਤੀ ਹੈ। ਇਸੇ ਕਰਕੇ ਮੀਡੀਆ 'ਚ ਘੱਟ ਹੁਣ ਥੋੜੇ ਘੰਟਿਆਂ ਤੱਕ ਤੁਸੀਂ ਦੇਖੋਗੇ ਵੀ ਪੂਰਾ, ਕਿਉਂਕਿ ਇੰਨੀ ਵੱਡੀ ਜਿਹੜੀ ਡਰੱਗ ਆ ਇਹ ਤਾਂ ਅਮਰੀਕਾ 'ਚ ਵੀ ਕਦੇ ਨਹੀਂ ਜਿਹੜੀ ਫੜੀ ਗਈ ਹੈਗੀ, ਜਿਹੜੀ 95 ਮਿਲੀਅਨ 5 ਲੱਖ ਲੋਕਾਂ ਦੇ ਲਈ ਲੀਥਲ ਡੋਸੇਸ ਆਫ ਫੈਂਟਲਿਨ। ਕਿੰਨੀ ਜਨਤਾ ਜਿਹੜੀ ਇਹ ਖਾ ਕੇ ਮਰਨੀ ਸੀ, ਇਹ ਤੁਸੀਂ ਅੰਦਾਜ਼ੇ ਇੱਥੋਂ ਲਾ ਸਕਦੇ। ਬਿਲਕੁਲ ਸਹੀ ਹੈ ਜੀ। ਔਰ ਜਿਹੜੀ ਦੂਜੀ ਇਸ ਮਾਮਲੇ ਦੇ ਵਿੱਚ ਬੜੀ ਮੰਦਭਾਗੀ ਗੱਲ ਉਹ ਹੈ ਕਿ ਇੱਕ ਪੰਜਾਬੀ ਮੂਲ ਦੇ ਬੰਦੇ ਦਾ ਇਨਵੋਲਵ ਹੋਣਾ ਇਹਦੇ ਵਿੱਚ ਔਰ ਉਹਦਾ ਫੜਿਆ ਜਾਣਾ। ਲੰਘੇ ਦਿਨੀ ਇੱਕ ਬਜ਼ੁਰਗ, ਜਿਹੜੀ 61 ਸਾਲਾ ਬਜ਼ੁਰਗ ਆ, ਉਹ 20-22 ਸਾਲ ਦੇ ਨੌਜਵਾਨਾਂ ਦੇ ਨਾਲ ਫੜੀ ਗਈ ਸੀ, ਜਿਹਦੀ ਪੰਜਾਬੀ ਭਾਈਚਾਰੇ ਨੇ ਖਾਸੀ ਆਲੋਚਨਾ ਵੀ ਕੀਤੀ ਸੀ। ਤੇ ਉਸ ਮਾਮਲੇ ਤੋਂ ਬਾਅਦ ਲੋਕਾਂ ਨੇ ਕਿਹਾ ਸੀਗਾ ਕਿ ਅਸੀਂ ਜੇਕਰ ਇਸ ਉਮਰੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਨਵੋਲਵ ਹੋਵਾਂਗੇ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਉਹ ਕਿਵੇਂ ਸੁਧਾਰ ਵੱਲ ਭੇਜਾਂਗੇ ਜਾਂ ਕਿਵੇਂ ਉਹਨਾਂ ਨੂੰ ਕੁਰਾਹੇ ਪੈਣ ਤੋਂ ਰੋਕ ਸਕਾਂਗੇ। ਅਗਲੀ ਜਿਹੜੀ ਖਬਰ ਹੈ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਵਾਧਾ ਜਿਹੜਾ ਕ੍ਰਾਈਮ ਹੈ ਉਹ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ। ਹੁਣ ਫ੍ਰੈਜ਼ਨੋ ਦੇ ਵਿੱਚ ਇੱਕ ਗੋਲੀਬਾਰੀ ਦੀ ਜਿਹੜੀ ਘਟਨਾ ਵਾਪਰੀ ਸੀ, ਉਸ ਮਾਮਲੇ ਦੇ ਵਿੱਚ ਪੁਲਿਸ ਨੇ 3 ਜਣਿਆਂ ਨੂੰ ਅਰੈਸਟ ਕਰਨ ਦੀ ਗੱਲ ਕਹੀ ਹੈ। ਦੱਸਿਆ ਗਿਆ ਹੈ ਕਿ 3 ਜਿਹੜੇ ਪਾਰਟੀਕੂਲਰ ਮਰਡਰ ਹੋਏ ਸੀਗੇ ਤੇ ਉਸ ਦੇ ਵਿੱਚ ਤਕਰੀਬਨ 100 ਰਾਉਂਡ ਜਿਹੜਾ ਫਾਇਰ ਹੋਇਆ ਸੀਗੇ ਇਹਨਾਂ 3 ਘਟਨਾਵਾਂ ਦੇ ਵਿੱਚ। ਫ੍ਰੈਜ਼ਨੋ ਪੁਲਿਸ ਨੇ ਇਸ ਮਾਮਲੇ ਦੇ ਵਿੱਚ 27 ਸਾਲਾ ਡੌਂਟੇ ਹਾਰਮੋਨ ਤੇ 30 ਸਾਲਾ ਅਮਰਿਊਸੀ ਫੀਲਡ ਜਿਹੜੇ ਨੇ ਉਹ ਇੱਕ ਸ਼ੱਕੀ ਦੇ ਵਜੋਂ ਇਹਨਾਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਣ ਦੇ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ। ਇਹ ਵਾਰਦਾਤਾਂ ਸਤੰਬਰ ਮਹੀਨੇ ਦੇ ਵਿੱਚ ਵਾਪਰੀਆਂ ਸੀਗੀਆਂ ਤੇ ਹੁਣ ਪੁਲਿਸ ਨੇ ਐਬੀਸਟੀਡ ਦੇ ਇਲਾਕਿਆਂ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸਿਲਵੈਸਟਰ ਜਿਹੜਾ ਚੋਏ ਆ ਉਹ ਬੰਦੂਕ ਦੇ ਨਾਲ ਫਾਇਰ ਲੱਗਣ ਤੋਂ ਬਾਅਦ ਜ਼ਖਮੀ ਹੋਇਆ ਪਿਆ ਸੀਗਾ, ਜਿਹਦੀ ਬਾਅਦ ਦੇ ਵਿੱਚ ਮੌਤ ਹੋਈ ਸੀਗੀ। ਉਸ ਤੋਂ ਬਾਅਦ 2 ਹੋਰ ਜਿਹੜੀਆਂ ਵਾਰਦਾਤਾਂ ਇਸ ਤਰ੍ਹਾਂ ਦੀਆਂ ਕ੍ਰਾਈਮ ਦੇ ਨਾਲ ਰਿਲੇਟਡ ਵਾਪਰੀਆਂ ਸੀਗੀਆਂ, ਜਿਹਦੇ ਵਿੱਚ 2 ਹੋਰ ਬੰਦੇ ਜਿਹੜੇ ਆ ਉਹਨਾਂ ਦੀ ਜਾਨ ਚਲੀ ਗਈ ਸੀਗੀ। ਹੁਣ ਪੁਲਿਸ ਨੇ ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਪਿਛਲੇ ਮਹੀਨੇ ਤੋਂ ਲਗਾਤਾਰ ਜਾਂਚ ਚੱਲ ਰਹੀ ਸੀ ਤਾਂ ਹੁਣ 2 ਸ਼ੱਕੀਆਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਅਰੈਸਟ ਕੀਤਾ। ਇਹਨਾਂ ਨੇ ਸ਼ੂਟਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ, ਜਿਹਦੇ ਵਿੱਚ 100 ਜਿਹੜੇ ਤਕਰੀਬਨ ਰਾਉਂਡ ਆ ਉਹ ਫਾਇਰ ਕੀਤੇ ਗਏ ਸੀਗੇ। ਜੀ ਬਿਲਕੁਲ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈਗੀ ਆ ਜੀ। ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਜਿਹੜੀ ਸਟਾਕ ਮਾਰਕੀਟ ਆ ਅੱਜ ਨੈਸਡੈਕ ਦੇ ਵਿੱਚ ਕਾਫੀ ਜ਼ਿਆਦਾ ਸੈਲ ਆਫ ਵੀ ਹੋਇਆ ਹੈਗਾ। ਜਿਹੜੀ ਮੈਟਾ ਕੰਪਨੀਆਂ ਤੇ ਮਾਈਕਰੋਸਾਫਟ ਉਹਨਾਂ ਦੀਆਂ ਅਰਨਿੰਗਸ ਜੋ ਆਈਆਂ ਹੈਗੀਆਂ ਆ, ਉਹਦੇ ਨਾਲ ਲੋਕਾਂ ਦੇ ਵਿੱਚ ਕਾਫੀ ਚਿੰਤਾ ਹੋਈ ਆ, ਖਾਸ ਕਰਕੇ ਬਿਗ ਟੈਕ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਲੈ ਕੇ। ਜਿਹੜਾ S&P ਇੰਡੈਕਸ ਆ ਉਹ ਕਲੋਜ਼ ਹੋਇਆ 5705.45 ਤੇ, ਡਾਊਨ ਗਿਆ 108.22 ਤੇ ਇਸੇ ਤਰ੍ਹਾਂ ਐਮਾਜ਼ਨ, ਐਪਲ ਜਿਹੜੇ ਮੈਗਨੀਫੀਸੈਂਟ 7 ਅਰਨਿੰਗਸ ਹੈਗੀਆਂ ਆ, ਉਹਨਾਂ ਦੀਆਂ ਵੀ ਜਿਹੜੀ ਅਰਨਿੰਗਸ ਆਈਆਂ ਹੈਗੀਆਂ ਤੇ ਉਹਨਾਂ ਨੇ ਜਿਹੜਾ ਮੂਡ ਆ ਅਨਸੈਟਲਡ ਕਰ ਦਿੱਤਾ ਹੈਗਾ। ਸੋ ਇਸੇ ਤਰ੍ਹਾਂ ਜਿਹੜਾ ਨੈਸਡੈਕ ਆ, ਐਪਲ ਦਾ ਜਿਹੜਾ ਸਟਾਕ ਆ ਉਹ 4.19 ਡਾਊਨ ਗਿਆ ਤੇ ਕਲੋਜ਼ ਹੋਇਆ 222.91 ਦੇ ਉੱਤੇ। ਸੋ ਓਵਰਆਲ ਜਿਹੜੀ ਸਟਾਕ ਮਾਰਕੀਟ ਆ ਉਹ ਡਾਊਨ ਗਈ ਆ। ਡਾਓ ਜੋਨ ਇੰਡਸਟਰੀਅਲ ਵੀ ਡਾਊਨ ਗਿਆ ਹੈਗਾ 70, ਇਹ ਗਿਆ 378.8 ਡਾਊਨ ਤੇ ਕਲੋਜ਼ ਹੋਇਆ 41,763.46 ਦੇ ਉੱਤੇ। ਤੇ ਨੈਸਡੈਕ ਜੋ ਆ ਉਹ ਡਾਊਨ ਗਿਆ ਹੈਗਾ 512.78 ਦੇ ਉੱਤੇ ਤੇ ਕਲੋਜ਼ ਹੋਇਆ 18,095.15 ਦੇ ਉੱਤੇ। ਜੀ ਬਿਲਕੁਲ। ਇਸੇ ਤਰ੍ਹਾਂ ਜੇਕਰ ਹੋਰ ਖਬਰਾਂ ਦੇ ਬਾਰੇ ਜਿਹੜੀਆਂ ਵਰਲਡ ਦੇ ਨਾਲ ਰਿਲੇਟਡ ਨੇ, ਸਵੇਰੇ ਵੀ ਜਿਹੜੀਆਂ ਸਪੇਨ ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕੀਤੀ ਸੀਗੀ। ਹੁਣ ਇਹਨਾਂ ਹੜ੍ਹਾਂ ਦੇ ਕਰਕੇ ਜਿਹੜੀਆਂ ਹੋਰ ਫੋਟੋਜ਼ ਆ ਰਹੀਆਂ ਨੇ ਉਹਨਾਂ ਤੋਂ ਲੋਕਾਂ ਨੂੰ ਹੋਰ ਵੀ ਜਿਹੜੀ ਡਰਾਉਣੇ ਤੇ ਭਿਆਨਕ ਹੜ੍ਹਾਂ ਦੇ ਬਾਰੇ ਪਤਾ ਲੱਗਿਆ। ਹੁਣ ਤੱਕ ਜਿਹੜਾ ਡੈਥ ਟੋਲ ਆ ਉਹ ਤਕਰੀਬਨ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਦੇ ਮੁਤਾਬਕ 159 ਨੂੰ ਢੁੱਕ ਚੁੱਕਿਆ ਤੇ ਜਿਹੜੀਆਂ ਫੋਟੋਜ਼ ਨੇ ਉਹਨਾਂ ਦੇ ਵਿੱਚ ਇਹਨਾਂ ਹੜ੍ਹਾਂ ਦੇ ਦਰਮਿਆਨ ਮੱਚੀ ਤਬਾਹੀ ਤੇ ਇਹਨਾਂ ਹੜ੍ਹਾਂ ਦੇ ਦਰਮਿਆਨ ਜਿਹੜਾ ਨੁਕਸਾਨ ਹੋਇਆ ਉਹਦੇ ਨਾਲ ਜੁੜੀਆਂ ਤੁਸੀਂ ਦੇਖ ਸਕਦੇ ਹੋ। ਤੇ ਦੱਸਿਆ ਗਿਆ ਕਿ ਤਕਰੀਬਨ ਇਹ ਜਿਹੜਾ ਸਪੇਨ ਦੀ ਹਿਸਟਰੀ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਖਤਰਨਾਕ ਤੇ ਸਭ ਤੋਂ ਵਿਨਾਸ਼ਕਾਰੀ ਜਿਹੜੇ ਹੜ੍ਹ ਨੇ ਉਹ ਦੱਸੇ ਜਾ ਰਹੇ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਗਲੀਆਂ ਜਿਹੜੀਆਂ ਨੇ ਉਹ ਭਰੀਆਂ ਪਈਆਂ ਨੇ ਚਿੱਕੜ ਦੇ ਨਾਲ, ਕਾਰਾਂ ਦਰਖਤਾਂ ਦੇ ਉੱਤੇ ਲਟਕੀਆਂ ਪਈਆਂ ਨੇ, ਜਿਹੜੀਆਂ ਉਹਨਾਂ ਦੇ ਵਿੱਚੋਂ ਡੈੱਡ ਬੋਡੀਜ਼ ਨੇ ਉਹ ਕੱਢੀਆਂ ਜਾ ਰਹੀਆਂ ਨੇ।
ਹਲੇ ਵੀ ਜਿਹੜੇ ਵੱਡੀ ਗਿਣਤੀ ਲੋਕ ਨੇ ਜਿਨ੍ਹਾਂ ਦਾ ਹਲੇ ਆંકੜਾ ਤਾਂ ਨਹੀਂ ਦੱਸਿਆ ਗਿਆ, ਉਹ ਹਲੇ ਇਹਨਾਂ ਹੜ੍ਹਾਂ ਤੋਂ ਬਾਅਦ ਲਾਪਤਾ ਦੱਸੇ ਜਾ ਰਹੇ ਨੇ। ਡੈਥ ਟੋਲ ਜਿਵੇਂ ਕਿ ਆਪਾਂ ਲਗਾਤਾਰ ਪਹਿਲਾਂ ਵੀ ਚਰਚਾ ਕੀਤੀ ਸੀ ਕਿ ਵੈਲੈਂਸੀਆ ਦਾ ਇਹ ਜਿਹੜਾ ਇਲਾਕਾ ਸਪੇਨ ਦਾ, ਇਹ ਹੁਣ ਤੱਕ ਆਪਣੇ ਰਿਹਾਇਸ਼ੀਆਂ ਦੇ ਵਿੱਚੋਂ 159 ਲੋਕਾਂ ਨੂੰ ਗਵਾ ਚੁੱਕਿਆ, ਇਹਦੀ ਪੁਸ਼ਟੀ ਹੋ ਚੁੱਕੀ ਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜੇ ਭਿਆਨਕ ਹੜ੍ਹ ਸੀਗੇ ਉਹ ਯੂਰਪ ਦੇ ਵਿੱਚ 1995 ਦੇ ਵਿੱਚ ਦਰਜ ਕੀਤੇ ਗਏ ਸੀਗੇ, ਜਿਨ੍ਹਾਂ ਦੇ ਵਿੱਚ ਮੌਤਾਂ ਦਾ ਆંકੜਾ ਕਾਫੀ ਜ਼ਿਆਦਾ ਸੀ। ਪਰ ਹੁਣ ਇੱਕ ਵਾਰ ਫਿਰ ਤੋਂ ਇਹਨਾਂ ਭਿਆਨਕ ਹੜ੍ਹਾਂ ਨੇ ਜਿਹੜੇ ਆ ਉਹ ਹਿਲਾ ਕੇ ਰੱਖ ਦਿੱਤਾ ਸਪੇਨ ਦੇ ਇਸ ਪੂਰੇ ਰੀਜਨ ਨੂੰ। ਵੈਲੈਂਸੀਆ ਰੀਜਨ ਦੇ ਵੱਡੇ ਇਲਾਕੇ ਦੇ ਵਿੱਚ ਇਸ ਟਾਈਮ ਹੜ੍ਹਾਂ ਨੇ ਜਿਹੜੀ ਤਬਾਹੀ ਆ ਉਹ ਮਚਾਈ ਹੋਈ ਆ। ਇਸੇ ਤਰ੍ਹਾਂ ਜਿਹੜੇ ਇਜ਼ਰਾਈਲ ਵੱਲੋਂ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਤੇ ਉਧਰੋਂ ਹਿਜ਼ਬੁੱਲਾ ਵੀ ਜਿਹੜਾ ਉਹ ਆਪਣੇ ਹਮਲੇ ਕਰ ਰਿਹਾ ਇਜ਼ਰਾਈਲ ਦੇ ਉੱਤੇ ਲਗਾਤਾਰ। ਐਸੋਸੀਏਟ ਪ੍ਰੈਸ ਦੀ ਇੱਕ ਖਬਰ ਦੇ ਮੁਤਾਬਕ ਹਿਜ਼ਬੁੱਲਾ ਨੇ ਹੁਣ ਲਗਾਤਾਰ ਜਿਹੜੇ ਲੈਬਨਾਨ ਦੇ ਵਿੱਚੋਂ ਰੌਕਟ ਦਾਗੇ ਨੇ ਨਾਰਦਰਨ ਇਜ਼ਰਾਈਲ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ, ਤੇ ਇਹਦੇ ਵਿੱਚ 4 ਜਿਹੜੇ ਫੋਰਨ ਵਰਕਰਸ ਨੇ ਤੇ 3 ਜਿਹੜੇ ਇਜ਼ਰਾਈਲੀ ਨੇ ਉਹ ਮਾਰੇ ਗਏ ਨੇ। ਇਜ਼ਰਾਈਲੀ ਮੈਡਿਕਸ ਨੇ ਜਿਹੜੀਆਂ ਇਹ ਜਾਣਕਾਰੀਆਂ ਦੀ ਪੁਸ਼ਟੀ ਕੀਤੀ, ਇਹਨਾਂ ਖਬਰਾਂ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਕਿ ਇਹ ਹੁਣ ਤੱਕ ਦਾ ਡੈਡ ਲਿਸਟ ਜਿਹੜਾ ਕ੍ਰਾਸ ਬਾਰਡਰ ਸਟ੍ਰਾਈਕ ਹੈ ਉਹ ਇਜ਼ਰਾਈਲ ਵਾਲੇ ਪਾਸੇ ਦੱਸਿਆ ਜਾ ਰਿਹਾ, ਲੈਬਨਾਨ ਦੇ ਵਾਲੇ ਪਾਸਿਓਂ। ਇਜ਼ਰਾਈਲ ਨੇ ਜਿਹੜੇ ਆਪਣੇ 에ਅਰ ਸਟ੍ਰਾਈਕਸ ਨੇ ਉਹ ਜਾਰੀ ਰੱਖੇ ਨੇ, ਤੇ ਇਜ਼ਰਾਈਲ ਵੱਲੋਂ ਹਿਜ਼ਬੁੱਲਾ ਮਿਲੀਟੈਂਟਸ ਨੂੰ ਜਿਹੜੇ ਟਾਰਗੇਟ ਕੀਤਾ ਗਿਆ ਸੀ ਲੈਬਨਾਨ ਦੇ ਇਲਾਕਿਆਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਵੀ 24 ਜਣਾਂ ਦੇ ਮਾਰੇ ਜਾਣ ਦੀ ਜਿਹੜੀ ਆ ਉਹ ਪੁਸ਼ਟੀ ਹੋਈ ਹੈ। US ਡਿਪਲੋਮੈਟਸ ਦਾ ਜਿਹੜਾ ਲਗਾਤਾਰ ਇਸ ਮਾਮਲੇ ਦੇ ਵਿੱਚ ਜ਼ੋਰ ਲੱਗਿਆ ਪਿਆ ਕਿ ਕਿਵੇਂ ਨਾ ਕਿਵੇਂ ਸੀਜ਼ ਫਾਇਰ ਜਿਹੜਾ ਉਹ ਲੈਬਨਾਨ ਤੇ ਗਾਜ਼ਾ ਦੇ ਵਿੱਚ ਹੋਵੇ। ਪਰ ਤਾਜ਼ਾ ਖਬਰਾਂ ਦੇ ਮੁਤਾਬਕ ਜਿਹੜੇ ਹਮਾਸ ਦੇ ਜਿਹੜੇ ਲੋਕ ਨੇ ਉਹਨਾਂ ਨੇ ਹੁਣ ਗਾਜ਼ਾ ਦੇ ਵਿੱਚ ਇੱਕ ਹਸਪੀਟਲ ਤੇ ਜਦੋਂ ਨਿਸ਼ਾਨਾ ਲਾਇਆ ਗਿਆ, ਜਦੋਂ ਉਹਤੇ 에ਅਰ ਸਟ੍ਰਾਈਕ ਕੀਤੀਆਂ ਗਈਆਂ, ਤਾਂ ਉੱਥੇ ਤਕਰੀਬਨ 90 ਦੇ ਕਰੀਬ ਜਿਹੜੇ ਲੋਕ ਨੇ ਉਹ ਮਾਰੇ ਗਏ, 60 ਮੌਤਾਂ ਤੋਂ ਵੱਧ ਹੋਈਆਂ ਤੇ 30 ਦੇ ਵੱਧ ਲੋਕ ਜਿਹੜੇ ਗੰਭੀਰ ਜ਼ਖਮੀ, ਜਿਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ। ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਜਿਹੜੀ ਸੀਜ਼ ਫਾਇਰ ਦੀ ਜਿਹੜੀ ਡੀਲ ਆ ਉਹ ਨਹੀਂ ਹੋ ਸਕੂਗੀ। ਜੀ ਸੋ ਬਿਲਕੁਲ ਸਰੋਤਿਓ, ਤੇ ਤੁਸੀਂ ਕਰੰਸੀ ਦੀ ਵੀ ਗੱਲਬਾਤ ਕਰਨੀ ਆ। ਤਦ ਤੱਕ ਜੋ ਕੁਝ ਵਾਪਰਿਆ ਜੁਬਾ ਸਿਟੀ ਨਗਰ ਕੀਰਤਨ ਇਸ ਵੀਕਐਂਡ ਦੇ ਦੌਰਾਨ ਸੰਡੇ ਨੂੰ ਵੱਧ ਤੋਂ ਵੱਧ ਸੰਗਤਾਂ ਉੱਥੇ ਪਹੁੰਚਣ। ਸਿਕਿਉਰਿਟੀ ਦਾ ਪ੍ਰਬੰਧ ਪੂਰਾ ਹੈਗਾ। ਪੰਜਾਬੀ ਰੇਡੀਓ USA ਦਾ ਸਟਾਲ ਆਲਰੇਡੀ ਲੱਗ ਚੁੱਕਾ ਹੈਗਾ। ਜਿੱਥੇ ਛੂ ਉਤਾਰਦੇ ਆ, ਤੁਸੀਂ ਮੇਨ ਗੁਰਦੁਆਰਾ ਸਾਹਿਬ ਹਾਲ ਮੱਥਾ ਟੇਕਣ ਜਾਂਦੇ ਆ, ਛੂ ਉਤਾਰ ਕੇ ਉਹਦੇ ਬਿਲਕੁਲ ਲਾਗੇ ਗੁਰਦੁਆਰਾ ਸਾਹਿਬ ਦੇ ਉੱਥੇ ਸਾਡਾ ਪੰਜਾਬੀ ਰੇਡੀਓ USA ਦਾ ਬੂਥ ਲੱਗਾ ਆ। ਬਹੁਤ ਕਾਲਾਂ ਆ ਰਹੀਆਂ, ਜਿਨ੍ਹਾਂ ਨੂੰ ਇੰਟਰਨੈਟ ਰੇਡੀਓ ਸੈੱਟ ਚਾਹੀਦੇ ਹੈਗੇ ਆ, ਗੁਰਬਾਣੀ ਰੇਡੀਓ ਸੈੱਟ ਚਾਹੀਦੇ, ਉਹ ਤੁਸੀਂ ਸਾਡੇ ਤੋਂ ਲੈ ਸਕਦੇ ਆ ਉੱਥੇ ਆ ਕੇ। ਤੇ ਜੇ ਕਿਸੇ ਨੇ ਬੁੱਕ ਕਰਾਉਣਾ ਹੋਇਆ 408 272 5200 ਤੇ ਕਾਲ ਕਰ ਲਿਓ। ਇਸੇ ਤਰ੍ਹਾਂ ਜਿਸ ਟਾਈਮ ਹੁਣ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਕੇ ਹਟਦੇ ਆ, 5:30 ਵਜੇ ਦੇ ਕਰੀਬ ਸੈਕਰਾਮੈਂਟੋ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਉੱਥੇ ਜਿਹੜਾ ਮਾਰਚ ਹੈਗਾ ਆ ਫੀਅਰਲੈਸ ਤੇ ਜਸਟਿਸ ਮਾਰਚ, ਉਹ ਪਹੁੰਚ ਰਿਹਾ ਹੈਗਾ। ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਹੋਈਆਂ। ਰਾਜਕਰਨਵੀਰ ਸਿੰਘ ਹੁਣੀ ਵੀ ਉੱਥੇ ਪਹੁੰਚੇ ਹੋਏ ਆ। ਅੱਜ ਸਵੇਰੇ ਉਹਨਾਂ ਨੇ ਵਾਕ ਖੁਦ ਕੀਤੀ ਸੀ 6-7 ਮੀਲ। ਤੇ ਇਸ ਤੋਂ ਬਿਨਾਂ ਕੱਲ ਸਵੇਰੇ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਪੈਦਲ ਤੁਰ ਕੇ ਜਿਹੜੀ ਸੈਕਰਾਮੈਂਟੋ ਦੀ ਕੈਪੀਟਲ ਆ ਉੱਥੇ ਪਹੁੰਚਣਾ ਹੈਗਾ। ਤੇ ਉੱਥੇ ਜੋ ਲੈਕਚਰ ਵੀ ਹੋਣਗੇ, ਇਲੈਕਟਡ ਆਫੀਸ਼ੀਅਲਸ ਵੀ ਪਹੁੰਚਣਗੇ। ਖਾਸ ਕਰਕੇ ਸਿੱਖ ਜੈਨੋਸਾਈਡ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੋਨੋਂ ਚੀਜ਼ਾਂ ਨੂੰ ਲੈ ਕੇ ਜਿਹੜਾ ਬਿੱਲ ਆ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਹੋਊਗੀ। ਸੋ ਜਿੰਨੇ ਵੀ ਆਲੇ ਦੁਆਲੇ ਦੂਰ ਵਸਦੇ ਸਿੱਖ ਹੈਗੇ ਆ, ਪਹੁੰਚੋ, ਪਰਿਵਾਰਾਂ ਸਮੇਤ ਪਹੁੰਚੋ। ਬਹੁਤ ਸਾਰੇ ਜਿਹੜੇ ਬੱਚੇ ਆ ਉਹਨਾਂ ਨੂੰ ਕੱਲ ਦੀ ਛੁੱਟੀ ਆ, ਕਿਉਂਕਿ ਅੱਜ ਹੈਲੋਵੀਨ ਹੈਗੀ ਆ, ਇਹਦੇ ਕਰਕੇ। ਤੇ ਜਿੰਨੀ ਵੀ ਵੱਡੀ ਗਿਣਤੀ 'ਚ ਜਿਹੜੇ ਆ ਤੁਸੀਂ ਪਹੁੰਚ ਸਕਦੇ ਹੋ ਉੱਥੇ ਪਹੁੰਚੋ। ਉਹ ਤੋਂ ਬਾਅਦ ਫਿਰ ਜੁਬਾ ਸਿਟੀ ਨਗਰ ਕੀਰਤਨ ਹੋਣੇ ਆ ਸ਼ਨੀਚਰਵਾਰ, ਐਤਵਾਰ। ਜੁਬਾ ਸਿਟੀ ਪ੍ਰੋਗਰਾਮ ਚੱਲ ਰਿਹਾ ਆ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ। ਆਲਰੇਡੀ ਤੁਸੀਂ ਪੰਜਾਬੀ ਰੇਡੀਓ USA ਦੇ TV ਚੈਨਲ ਦੇ ਉੱਤੇ, YouTube ਚੈਨਲ ਦੇ ਉੱਤੇ ਤੁਸੀਂ ਲਾਈਵ ਦੇਖ ਸਕਦੇ ਹੋ। ਅੱਜ ਹੁਣ ਦੀਆਂ ਖਬਰਾਂ ਤੋਂ ਬਾਅਦ 5:30 ਵਜੇ ਦੇ ਕਰੀਬ ਰਹਿਰਾ ਸਾਹਿਬ ਸ਼ੁਰੂ ਹੋ ਜਾਊਗੀ। ਉਸ ਤੋਂ ਬਾਅਦ ਫਿਰ ਸਿੱਧਾ ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜੇ 15 ਰੇਡੀਓ AM ਤੇ FM ਸਟੇਸ਼ਨਸ ਆ ਉਹਨਾਂ ਦੇ ਉੱਤੇ ਲਾਈਵ ਕਵਰੇਜ ਜਿਹੜੀ ਆ ਸੁਣੋਗੇ। ਸੋ ਅੱਜ ਸਪੈਸ਼ਲ ਪ੍ਰੋਗਰਾਮ ਹੈਗਾ। ਜਿਹੜੇ ਢਾਡੀ ਆਏ ਹੋਏ ਹੈਗੇ ਆ, ਭਾਈ ਅਮਰੀਕ ਸਿੰਘ ਚੰਡੀਗੜ੍ਹ ਆ, ਉਹਨਾਂ ਨੇ 31 ਅਕਤੂਬਰ ਨੂੰ ਕੀ ਕੁਝ ਵਾਪਰਿਆ ਤੇ 1 ਨਵੰਬਰ ਨੂੰ ਕੀ ਕੁਝ ਵਾਪਰਿਆ ਉਹਦੇ ਉੱਤੇ ਕਥਾ ਕਰਨੀ ਆ। ਸੋ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲ ਦੇ ਨਾਲ, YouTube ਦੇ ਨਾਲ, Facebook ਦੇ ਉੱਤੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਹੈਗੇ ਉਹਨਾਂ ਦੇ ਨਾਲ ਜੁੜੋ। ਪੂਰੀ ਦੁਨੀਆ ਦੇ ਵਿੱਚ ਜਿੱਥੇ ਤੁਹਾਡੇ ਦੋਸਤ ਮਿੱਤਰ ਹੈਗੇ ਉਹਨਾਂ ਨੂੰ ਐਪ ਡਾਊਨਲੋਡ ਕਰਾ ਦਿਓ ਪੰਜਾਬੀ ਰੇਡੀਓ USA। ਇੰਡੀਆ ਦੇ ਵਿੱਚ ਸਾਡਾ ਚੈਨਲ ਬੰਦ ਕੀਤਾ ਗਿਆ ਆ, ਉੱਥੇ ਤੁਸੀਂ ਪੰਜਾਬੀ TV USA ਤੇ ਕੋਸ਼ਿਸ਼ ਕਰ ਸਕਦੇ ਹੋ।
ਜੀ ਬਿਲਕੁਲ। ਕਰੰਸੀ ਦੇ ਰੇਟ ਤੋਂ ਪਹਿਲਾਂ ਇੱਕ ਖਬਰ ਜਿਹੜੀ ਐਲਏ ਦੇ ਨਾਲ ਜੁੜੀ ਸਾਂਝੀ ਕਰ ਲਈਏ। ਲਾਸ ਐਂਜਲਸ ਕਾਉਂਟੀ ਨੇ ਇੱਕ ਲਾਸੂਟ ਫਾਈਲ ਕੀਤਾ ਹੈ ਪੈਪਸੀਕੋ ਤੇ ਕੋਕਾ ਕੋਲਾ ਦੇ ਖਿਲਾਫ। ਉਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਬਹੁਤ ਨੈਗੇਟਿਵ ਰੋਲ ਆ ਤੇ ਇਹ ਲਗਾਤਾਰ ਇੰਪੈਕਟ ਕਰ ਰਹੇ ਨੇ ਲੋਕਾਂ ਦੀ ਹੈਲਥ ਨੂੰ, ਪਬਲਿਕ ਹੈਲਥ ਨੂੰ ਤੇ এনवायरमेंट ਨੂੰ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਜਿਹੜਾ ਇਹਦਾ ਅਗਲਾ ਮਾੜਾ ਪਾਰਟ ਆ ਉਹ ਇਹ ਆ ਕਿ ਕੰਪਨੀ ਇਹਨਾਂ ਚੀਜ਼ਾਂ ਦੇ ਨਾਲ, ਇਹਨਾਂ ਸਮੱਸਿਆਵਾਂ ਦੇ ਨਾਲ ਨਜਿੱਠਣ ਦੇ ਲਈ ਕੁਝ ਵੀ ਨਹੀਂ ਕਰ ਰਹੀ, ਇਸ ਪ੍ਰੋਬਲਮ ਨੂੰ ਫਾਈਟ ਕਰਨ ਦੇ ਲਈ। ਲਾਸ ਐਂਜਲਸ ਸੁਪੀਰੀਅਰ ਕਾਉਂਟੀ ਜਿਹੜਾ ਲਾਸੂਟ ਆ ਉਹਨੇ ਇਹ ਵੀ ਦੱਸਿਆ ਕਿ ਜਿਹੜਾ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪੈਂਦੀਆਂ ਨੇ ਜਾਂ ਜਿਹੜਾ ਪਲਾਸਟਿਕ ਬੀਵਰੇਜ ਆ ਉਹਦੇ ਨਾਲ ਕੰਟੇਨਰ ਨੇ, ਉਹਨਾਂ ਨੂੰ ਵੀ ਇਹ ਕਿਸੇ ਨਾ ਕਿਸੇ ਤਣ ਪੱਤਣ ਲਾਉਣ ਦੇ ਲਈ ਹਲੇ ਤੱਕ ਕੋਈ ਸਾਨੂੰ ਜਿਹੜਾ ਸੁਝਾਅ ਉਹ ਨਹੀਂ ਦੇ ਸਕੇ। ਰਿਸਾਈਕਲਿੰਗ ਦਾ ਜਿਹੜਾ ਮੈਥਡ ਆ, ਉਹ ਕਰੰਟ ਮੈਥਡ ਆ ਜਿਹੜਾ ਉਹ ਇੰਨੇ ਸਮਰੱਥ ਨਹੀਂਗਾ ਕਿ ਜਿਹੜਾ এনवायरमेंटल ਇੰਪੈਕਟਸ ਨੇ ਉਹਨਾਂ ਨੂੰ ਐਲੀਮੀਨੇਟ ਕਰ ਸਕੇ। ਸੋ ਇਸ ਕਰਕੇ ਉਹ ਕਹਿੰਦੇ ਕਿ ਹੁਣ ਅਸੀਂ ਲਾਸੂਟ ਜਿਹੜਾ ਉਹ ਫਾਈਲ ਕਰ ਦੇਣਾ। ਕਰੰਸੀ ਦੀ ਜਿਹੜੀ ਗੱਲ ਆ, ਅੱਜ ਇੱਕ ਯੂਐਸ ਡਾਲਰ ਦੀ ਜਿਹੜੀ ਕੀਮਤ ਆ ਉਹ ਕੈਨੇਡਾ ਦੇ $1 ਤੇ 39 ਸੈਂਟ ਦੇ ਬਰਾਬਰ, ਇਸੇ ਤਰ੍ਹਾਂ ਇੰਡੀਆ ਦੇ 84 ਰੁਪਏ ਤੇ 8 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 277 ਰੁਪਏ 88 ਪੈਸਿਆਂ ਦੇ ਬਰਾਬਰ ਜਿਹੜੀ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।